ਆਈਡੀਓਲੋਜੀ ਦੀ ਲਾਈਨ ਬਹੁਤ ਵੱਡੀ ਆ ਵੀ ਮਤਲਬ ਅਸੀਂ ਸਾਕਿਆਂ ਨੂੰ, ਅਸੀਂ ਇਹਨਾਂ ਚੀਜ਼ਾਂ ਨੂੰ ਵੀ ਦੂਜੀ ਕਿਸੇ ਹੋਰ ਵਿਚਾਰਧਾਰਾ ਨਾਲ ਹੋ ਜੇ, ਅਸੀਂ ਉਹਨਾਂ ਨੂੰ ਜਿਵੇਂ ਆਪਾਂ ਗੱਲ ਕਰਕੇ ਹਟੇ ਆ ਵੀ ਐਂ ਕਰ ਲਓ, ਉਹ ਕਰ ਲਓ। ਸਾਡੇ ਨਾਲ ਹੋ ਗਿਆ ਤਾਂ ਅਸੀਂ ਕਹਿੰਦੇ ਕਿ ਯਾਰ ਇਹ ਏਦਾਂ ਵਾ। ਇਹ ਜੇ ਇਹ ਚੀਜ਼ਾਂ ਸਗੋਂ ਸਟੇਟ ਨੈਰੇਟਿਵ ਨੂੰ ਤਾਂ ਬਿਲਡ ਕਰਦੀਆਂ ਨੇ, ਮਜ਼ਬੂਤ ਕਰਦੀਆਂ। ਕਿਸ ਤਰ੍ਹਾਂ ਮਤਲਬ ਮੈਂ ਜੇ ਮੰਨ ਲਓ ਖੱਬੇ ਪੱਖੀ ਕਹਿਣ ਤੁਸੀਂ ਆਹ ਭੁੱਲ ਜਾਓ, ਸਟੇਟ ਕਵੇ ਤੁਸੀਂ ਆਹ ਭੁੱਲ ਜਾਓ, ਸਿੱਖਾਂ ਨੂੰ ਕਹਿਣ। ਇਹ ਤਾਂ ਹੈ ਹੀ ਮਤਲਬ ਉਹਨਾਂ ਦਾ ਫਿਰ ਉਹ ਆਪਦੀਆਂ ਜਿੰਨੀਆਂ ਵੀ ਫੋਰਸਿਸ ਨੇ, ਹੂੰ, 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 ਉਹ ਸਾਰੀਆਂ ਨੂੰ ਹਰਕਤ 'ਚ ਲਿਆਉਂਦੇ ਨੇ। ਹੂੰ। ਦੇਖੋ ਜਿਹੜੀਆਂ ਪੰਜਾਬ ਦੇ ਵਿੱਚ ਖੱਬੇ ਪੱਖੀ ਤਾਕਤਾਂ, ਜੀ, ਉਹ ਰਾਈਟ ਫਰੋਮ ਦੀ ਬਿਗਨਿੰਗ, ਜੀ। ਠੀਕ। ਇਹ ਕਹਿ ਲਓ ਕਿ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਹੂੰ, 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 ਹੂੰ। ਹੂੰ। ਉਦੋਂ ਤੋਂ ਹੀ ਉਹਨਾਂ ਨੇ ਵਿਰੋਧ ਦਾ ਪੈਂਤਰਾ ਲੈ ਲਿਆ ਸੀ ਜੀ। ਜੀ, ਕਿ ਠੀਕ ਇਹ ਆ। ਫਿਰਕੂ ਲੀਹਾਂ ਤੇ ਪੰਜਾਬ ਨੂੰ ਪਾੜਨ ਵਾਲੀ ਗੱਲ ਹੈ ਹੂੰ, 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 ਤੇ ਇਹ ਨਹੀਂ ਹੋਣੀ ਚਾਹੀਦੀ, ਸਾਰੇ ਪੰਜਾਬੀਆਂ ਦੀ ਮੰਗ ਹੈ। ਹੂੰ, ਇੱਕ ਜਿਹੜੀ ਇਹ ਗੱਲ ਵੀ ਹੈ ਨਾ ਹੂੰ, ਕਿ ਇਹ ਇਕੱਲੇ ਸਿੱਖਾਂ ਦੀ ਥੋੜ੍ਹਾ ਹੈ, ਹੂੰ, 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 ਹੂੰ। ਬੋਲੀ ਇਕੱਲੇ ਸਿੱਖਾਂ ਦੀ ਥੋੜ੍ਹਾ ਹੈ, ਬਿਲਕੁਲ ਪਾਣੀ ਪਾਣੀਆਂ ਦਾ ਮਸਲਾ ਇਕੱਲੇ ਸਿੱਖਾਂ ਸਿੱਖਾਂ ਦਾ ਦਾ ਥੋੜ੍ਹਾ। ਥੋੜ੍ਹਾ ਹੈ। ਸਹੀ ਹੈ, ਸਹੀ, ਬਿਲਕੁਲ। ਇਹ ਨੈਰੇਟਿਵ ਬਹੁਤ ਚੱਲਿਆ। ਹੂੰ, ਇਹ ਤੇ ਦੀਪ ਸਿੱਧੂ ਨੇ ਵੀ ਇੱਕ ਸਪੀਚ ਹੈ, ਮੈਂ ਵੀ ਉਹ ਹੁਣ ਸੁਣੀ ਆ, ਮੈਨੂੰ ਨਹੀਂ ਸੀ ਪਹਿਲਾਂ ਪਤਾ। ਹੂੰ, ਹੂੰ, ਠੀਕ ਹੈ। ਉਹ ਕਹਿੰਦਾ ਸੀ ਵੀ ਕਾਮਰੇਡ ਗੜਬੜਾ ਕਰਦੇ ਨੇ ਇਹ, ਹੂੰ। ਮਸਲੇ ਦੀ ਗੱਲ ਕਰਨਗੇ ਪਰ ਸਪੈਸੀਫਿਕ ਨਹੀਂ ਹੋਣਗੇ। ਠੀਕ ਹੂੰ, ਆ, ਅੱਛਾ, ਹੂੰ, ਹਾਂ। ਜਿਵੇਂ ਉਹਨੇ ਉਦਾਹਰਨ ਦਿੱਤੀ ਵੀ ਇੱਥੇ ਅਮਰੀਕਾ ਦੇ ਵਿੱਚ ਜਦੋਂ ਉਹ ਕਾਲਾ ਮਾਰਿਆ ਸੀ ਇੱਥੇ, ਜੀ, ਉਹ ਜਾਰਜ ਗਲ ਤੇ ਫਲੋਇਡ। ਪੈਰ ਰੱਖ ਕੇ, ਹਾਂਜੀ, ਤੇ ਹੂੰ, ਉਦੋਂ ਫਿਰ ਉਹ ਬਲੈਕ ਲਾਈਵਜ਼ ਮੈਟਰ ਮੈਟਰ ਦਾ ਨਾਰਾ ਚੱਲਿਆ। ਚੱਲਿਆ। ਕਹਿੰਦਾ ਹੂੰ, ਉਹਨੂੰ ਕਾਊਂਟਰ ਕਰਨ ਵਾਸਤੇ ਗੋਰਿਆਂ ਨੇ ਇਹ ਲਿਆਂਦਾ ਆਲ ਲਾਈਵਜ਼ ਮੈਟਰ, ਹੂੰ, ਓਹ! ਅੱਛਾ। ਕਿ ਹੂੰ। ਸਪੈਸੀਫਿਕ ਤੋਂ ਜਨਰਲਾਈਜ਼ ਕਰ ਦਿਓ। ਹੂੰ, ਆਈਡੀਓਲੋਜੀ ਨੂੰ ਮਾਰਨਾ ਕਿੱਦਾਂ ਦੂਜੀ ਨੂੰ। ਹਾਂ, ਨਹੀਂ ਜਿਹੜਾ ਵਿਕਟਮ ਹੈ, ਵਿਕਟਮ, ਹੂੰ, ਵਿਕਟਮ ਉਹ ਤੁਸੀਂ ਲਾਈਨ ਹੀ ਧੁੰਦਲੀ ਕਰਦੇ ਹੋ। ਧਾਂਦਲੀ ਕਰਨੀ। ਤੁਸੀਂ ਇਹ ਕਹੋ ਜਾ ਸਾਰੇ ਪੰਜਾਬ ਨਾ ਹੁੰਦਾ ਹੈ। ਹੂੰ, 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 ਤੇ ਅਸੀਂ ਕਦੋਂ ਕਹਿੰਦੇ ਆ ਵੀ ਦੂਜੇ ਪੰਜਾਬੀ ਨਾ ਆਉਣ? ਹੂੰ, ਹੂੰ, ਅਸੀਂ ਕਦੋਂ ਕਹਿੰਦੇ ਆ ਵੀ ਇਹ ਬੋਲੀ ਸਿੱਖਾਂ ਦੀ ਆ, ਪੰਜਾਬੀ ਕੱਲਿਆਂ ਦੀ? ਹੂੰ, 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 ਪਰ ਅਸੀਂ ਤਾਂ ਫੈਕਟਸ ਲਿਆਉਣੇ ਆ ਵੀ ਯਾਰ ਲੜੇ ਸਿੱਖ ਹੀ ਆ। ਹੂੰ। ਹੂੰ। ਹੁਣ ਇਹ ਤੱਥ ਨੂੰ ਤੁਸੀਂ ਇਸ ਕਰਕੇ ਜਿਹੜੇ ਲੜੇ ਹੀ ਨਹੀਂ, ਉਹ ਤਾਂ ਉਹਨਾਂ ਨੂੰ ਅੱਛਾ। ਚੁਭਣੇ ਹੀ ਨਹੀਂ, ਉਹਨਾਂ ਤੇ ਜ਼ੁਲਮ ਕਿਉਂ ਕਰਨਗੇ ਉਹ? ਹੂੰ, ਹੂੰ, ਹੂੰ। ਹੂੰ, 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 ਹੁਣ ਹੂੰ। ਯੂਏਪੀਏ ਹੈ, ਜੀ, ਇਹ ਜੀ, ਬੜਾ ਜਨਰਲਾਈਜ਼ ਕਰਨਗੇ ਵੀ ਜਿਹੜਾ ਵੀ ਬਾਗੀ ਹੈ ਜੀ, ਜੀ। ਉਹ ਹੂੰ, ਤੇ ਹੂੰ, ਉਹ ਕਾਨੂੰਨ ਲਾ ਦਿੰਦੇ ਨੇ। ਠੀਕ ਹੈ। ਪਰ ਤੁਸੀਂ ਲਿਆਓ ਤਾਂ ਸਹੀ ਨਾ, ਕਿਹਤੇ ਲੱਗਦਾ ਉਹ? ਜੀ, ਬਿਲਕੁਲ। ਹੂੰ, ਜਾਂ ਮੁਸਲਮਾਨ ਤੇ ਲੱਗਦਾ ਹੈ, ਜਾਂ ਸਿੱਖ ਤੇ, ਜਾਂ ਸਿੱਖ ਤੇ ਸਿੱਖ ਲੱਗਦਾ ਤੇ ਹੈ। ਹੂੰ, ਊਈਂ ਕਹੀ ਚੱਲੋ ਵੀ ਸਾਰਿਆਂ ਤੇ ਹੀ ਲਾ ਆਉਂਦੇ ਨੇ। ਜੀ। ਤੇ ਜੇ ਤੁਸੀਂ 4 ਕਨੌ ਕਾਮਰੇਡਾਂ ਤੇ ਲੈ ਦਿਓਗੇ, ਹੂੰ, 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 ਹੂੰ। ਹੂੰ। ਤੇ ਉਹਦੇ ਨਾਲ ਤਾਂ ਕੋਈ ਮਤਲਬ ਫ਼ਰਕ ਨਹੀਂ ਪੈਂਦਾ ਵੀ 1-2 ਬੰਦੇ ਚੱਲ ਉਹ ਵੀ ਹੋਣਗੇ। ਹਾਂਜੀ, ਹਾਂਜੀ, ਹੂੰ, ਬਿਲਕੁਲ। ਹਾਂ, ਸੋ ਇਹ ਜਿਹੜੀ ਗੱਲ ਹੈ ਨਾ, ਇੱਕ ਮਤਲਬ ਵੀ ਇਸ ਗੱਲ ਨੂੰ ਇਹ ਲੈਫਟਿਸਟ ਜਿਹੜੇ ਬਹੁਤ ਮੁੱਢ ਤੋਂ ਇਹ ਰੋਲ ਪਲੇ ਕਰ ਰਹੇ ਨੇ ਹੂੰ, ਕਿ ਸਪੈਸੀਫਿਕ ਤੋਂ ਜਨਰਲ ਵੱਲ ਨੂੰ ਲੈ ਜਾਓ। ਹੂੰ। ਇਹ ਉਹਦੇ ਨਾਲ ਕੁਝ ਬੰਦੇ ਗੁੰਮਰਾਹ ਹੁੰਦੇ ਆ। ਜੀ, ਜੀ। ਜਦ ਕਿ ਮੇਰੇ ਖਿਆਲ ਹੈ ਘੱਲੂਘਾਰਿਆਂ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ, ਸਿੱਖੀਜ਼ਮ ਦਾ ਨੁਕਸਾਨ ਹੁੰਦਾ, ਉੱਥੇ ਸਪੈਸੀਫਿਕ ਹੋਣਾ ਤਾਂ ਇੱਕ ਤਰੀਕੇ ਨਾਲ ਫਿਰ ਸਟੇਟ ਵੱਲ ਹੀ ਭੁਗਤ ਜਾਣਾ ਹੀ ਹੈ ਮੇਰੇ ਹਿਸਾਬ ਨਹੀਂ, ਸਪੈਸੀਫਿਕ ਨਾ ਨਾਲ। ਹੋਣਾ, ਨਾ ਹੋਣਾ, ਸੌਰੀ। ਨਾ। ਨਾ ਹੋਣਾ, ਜੀ, ਨਾ ਜੀ, ਹੋਣਾ। ਹੂੰ। ਇਹ ਉਸੇ ਲਾਈਨ ਇਹ ਨੂੰ ਟੋ ਇਹਨੇ ਕਰਦਾ। ਹੀ ਹੁੰਦਾ, ਇਸ ਤਰ੍ਹਾਂ ਹੀ ਹੁੰਦਾ ਨਾ ਹੂੰ। ਜੀ, ਵੀ ਉਹ ਜੀ। ਫਿਰ ਉਹ ਕੋਈ ਬੰਦਾ ਕਿਸ ਢੰਗ ਨਾਲ ਉਹਦੇ ਪੱਖ 'ਚ ਭੁਗਤਦਾ, ਕੋਈ ਕਿਸੇ ਇਹਨੂੰ ਨਾਲ। ਆਪਾਂ ਅਸਿਮੀਲੇਸ਼ਨ ਤੇ ਐਲੀਮੀਨੇਸ਼ਨ ਨਾਲ ਵੀ ਜੋੜ ਸਕਦੇ ਹਾਂ ਜਾਂ ਨਹੀਂ? ਬਿਲਕੁਲ, ਅੱਛਾ। ਕਿਉਂਕਿ ਇਹ ਉਹ ਫੈਸਿਲੀਟੇਟ ਕਰਦਾ ਫਿਰ ਉਸ ਗੱਲ ਨੂੰ, ਹੂੰ। ਹੂੰ, ਤੁਹਾਡੀ ਲੜਾਈ ਨੂੰ ਕਮਜ਼ੋਰ ਕਰਦਾ। ਕਮਜ਼ੋਰ ਕਰਦਾ, ਸਹੀ। ਬਿਲਕੁਲ। ਹਾਂਜੀ। ਹੂੰ, ਜੀ, ਸੋ ਇਸ ਕਰਕੇ ਜਿਹੜੇ ਇਹ ਹੁਣ ਜਿਵੇਂ ਇੱਥੇ ਨਗਰ ਕੀਰਤਨ ਹੋ ਰਿਹਾ 4 ਜੂਨ ਨੂੰ, ਜੀ। ਜੀ। ਹੁਣ ਅਗਲਾ ਕਹਿ ਦਿੰਦਾ ਵੀ ਯਾਰ ਇਹ ਤਾਂ ਐਵੇਂ ਰਿਚੁਅਲ ਜਿਹਾ ਹਰ ਇੱਕ ਸਾਲ ਇਹ ਇਕੱਠੇ ਹੁੰਦੇ ਨੇ। ਹੂੰ, 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 ਹੂੰ। ਇਹ ਵੀ ਕਈ ਵਾਰ ਰਿਚੁਅਲ ਦੀ ਵੀ ਇੰਪੋਰਟੈਂਸ ਹੁੰਦੀ ਹੈ, ਜੇ ਤੁਸੀਂ ਉਹ ਵੀ ਛੱਡ ਦਿਓਗੇ ਨਾ, ਜੀ, ਜੀ। ਬਿਲਕੁਲ। ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਭੁੱਲ ਜਾਣਗੀਆਂ ਹੂੰ, ਹੂੰ, ਕਿ ਸਾਡੇ ਨਾਲ ਕੀ ਹੋਇਆ ਸੀ। ਜੀ। ਹੂੰ, ਜੀ, ਜੀ। ਸੋ ਇਸ ਕਰਕੇ ਇਹ ਗੱਲ ਇਕੱਲੇ ਰਿਚੁਅਲ ਦੀ ਨਹੀਂ, ਹਾਂ, ਬਿਲਕੁਲ। ਹੂੰ, ਇਹਦਾ ਇਹ ਹੈ ਵੀ ਤੁਸੀਂ ਭੁੱਲਿਓ ਨਾ ਵੀ ਸਾਡੇ ਨਾਲ ਆਹ ਕੁਛ ਹੋਇਆ ਹੈ। ਹੋਇਆ ਸੀ ਵੀ ਅਸੀਂ ਵੀ ਪਰ ਮੈਂ ਭੁੱਲੇ ਹੁਣ ਨਹੀਂ। ਜਿੰਨਾ ਮੇਰਾ ਐਕਸਪੀਰੀਅੰਸ ਹੈ ਹਾਂਜੀ, ਹਾਂਜੀ। ਤੇ ਮੈਂ ਜੋ ਹੁਣ ਓਬਜ਼ਰਵ ਕਰ ਰਿਹਾ, ਹੂੰ, ਹੂੰ, ਮਤਲਬ ਕਮਾਲ ਦੀ ਗੱਲ ਹੋਈ ਹੈ, ਸਿੱਖਾਂ ਨੇ ਇਹ ਗੱਲ ਦਿਖਾਈ ਹੈ। ਮੈਨੂੰ ਨਹੀਂ ਸੀ ਪਹਿਲਾਂ ਇੰਨੀ ਉਮੀਦ। ਜੀ। ਹੂੰ, ਇਹ ਲੱਗਦਾ ਸੀ ਇੱਕ ਮੌਕੇ ਦੇ ਉੱਤੇ ਵੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ, ਹਾਂਜੀ। ਉਹਨਾਂ ਨੂੰ ਤਾਂ ਕੁਛ ਪਤਾ ਨਹੀਂ ਤੇ ਨਾ ਉਹਨਾਂ ਦਾ ਕੋਈ ਕੰਸਰਨ ਹੈ, ਹੂੰ, ਵੀ ਜੀ, ਹੌਲੀ-ਹੌਲੀ ਉਹ ਭੁੱਲ ਜਾਣਗੇ। ਜੀ। ਹੂੰ, ਪਰ ਮੈਨੂੰ ਇਹ ਲੱਗਦਾ ਸਗੋਂ ਨਵੀਂ ਜਨਰੇਸ਼ਨ ਅੱਗੇ ਵੱਧ ਗਈ ਪਹਿਲੀ ਨਾਲੋਂ। ਪਹਿਲੇ ਨਾਲੋਂ ਵੀ। ਹੂੰ, ਉਹਨਾਂ ਨੇ ਬਹੁਤ ਕੁਇਕਲੀ ਉਹਨਾਂ ਨੇ ਇਹ ਗੱਲ ਲਰਨ ਕੀਤੀ ਹੈ, ਮਤਲਬ ਵਸਾ ਲਈ ਮਨ 'ਚ, ਜੀ। ਤੇ ਜ਼ਿਆਦਾ ਵੋਕਲ ਨਾ ਹੋ, ਹੂੰ। ਜ਼ਿਆਦਾ ਅਜਮੇਰ ਬੇਬਾਕ। ਜੀ, ਅਜਮੇਰ ਸਿੰਘ ਜੀ ਕਿਤੇ ਏਦਾਂ ਲੱਗਦਾ ਨਾ ਵੀ ਜਦੋਂ ਭਾਰਤ ਨੇ ਹਕੂਮਤ ਨੇ ਇਹ ਕੀਤਾ ਵੀ ਅਸੀਂ ਤਾਂ ਸਿੱਖਾਂ ਨੂੰ ਉੱਥੇ ਦਰੜ ਦਾਂਗੇ, ਮਸਲ ਦਾਂਗੇ, ਪਰ ਇਹ ਸਗੋਂ ਜਿਹੜਾ ਘੱਲੂਘਾਰਾ ਕਰਕੇ ਸਿੱਖ ਚੌਂਚਫੇਰੇ ਫੈਲ ਗਏ,
ਆਜ਼ਾਦ ਮੁਲਕ ਜਿੱਥੇ ਆਜ਼ਾਦ ਵਿਚਾਰ ਨੂੰ ਥਾਂ ਹੈਗੀ ਆ, ਉਹਦੇ ਨਾਲ ਸਗੋਂ ਇਹ ਮਸਲੇ ਦੇ ਬਾਰੇ ਆਪਸੀ ਜਿਹੜੀ ਗੱਲਬਾਤ ਆ, ਸਿੱਖਾਂ ਨੇ ਆਪਸ 'ਚ ਗੱਲਬਾਤ ਕਰਨੀ ਆ, ਉਹ ਹੋਰ ਵਧੇਰੇ ਹੋਈ ਆ ਪਹਿਲੋਂ ਨਾਲੋਂ। ਇਹ ਵਾਪਰ ਜਾਂਦਾ ਜੀ ਬਹੁਤ ਵਾਰ। ਜੀ। ਇੱਕ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਸਾਡਾ ਨੁਕਸਾਨ ਹੋ ਰਿਹਾ, ਪੰਜਾਬ ਛੱਡ ਕੇ ਆ ਰਹੇ ਹਾਂ, ਹੂੰ, ਹੂੰ। ਸ਼ਾਰਟ ਟਰਮ 'ਚ ਜੇ ਆਪਾਂ ਦੇਖੀਏ। ਜੀ। ਪਰ ਕਈ ਵਾਰ ਉਹ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦਾ, ਉਹ ਵਾਹਿਗੁਰੂ ਦੀ ਕੋਈ ਹੋਰ ਖੇਡ ਵੀ ਹੁੰਦੀ ਹੈ। ਹੂੰ, ਹੂੰ। ਸਿੱਖ ਇਹ ਠੀਕ ਹੈ, ਅਗਲਾ ਕਹਿੰਦਾ ਪੰਜਾਬ ਤਾਂ ਉੱਜੜ ਰਿਹਾ ਹੈ ਜੀ, ਹੂੰ, ਹੂੰ। ਉੱਥੇ ਕੌਣ ਰਹਿ ਗਿਆ, ਲੋਕ ਸਾਰੇ ਬਾਹਰ ਨਿਕਲ ਰਹੇ ਨੇ। ਹੂੰ। ਸ਼ਾਇਦ ਇਹ ਵੀ ਕਿਸੇ ਚੰਗੇ ਨੂੰ ਹੋ ਰਿਹਾ ਹੈ ਠੀਕ ਆ। ਕਿ ਹੁਣ ਹੂੰ। ਉਹ ਸਿੱਖਾਂ ਨੂੰ ਮਤਲਬ ਪੰਜਾਬ ਵਿੱਚ ਜਿੰਨੇ ਮਰਜ਼ੀ ਉਹ ਮਾਰ ਦੇਣ, ਹੂੰ। ਸਿੱਖ ਖਤਮ ਨਹੀਂ ਹੋਣਗੇ। ਹੂੰ। ਇੰਨਾ ਸਕੈਟਰ ਹੋ ਗਿਆ ਹੈ, ਖਾਸ ਕਰਕੇ ਜਿਹੜੇ ਇਹ ਸਿਕਿਉਰ ਕੰਟਰੀਜ਼ ਆ, ਡੈਮੋਕ੍ਰੇਟਿਕ ਕੁਛ ਵੀ ਹੈ, ਵੈਲਿਊਜ਼ ਹੈਗੀਆਂ, ਹਾਂ, ਡੈਮੋਕ੍ਰੈਟਿਕ ਵੈਲਿਊਜ਼ ਉੱਥੇ ਉਹਨਾਂ ਦੀ ਰੀਚ ਨਹੀਂ ਨਾ ਦੂਜਿਆਂ ਦੀ। ਇੱਥੇ ਅਸਲ 'ਚ ਫਰੀडम ਆਫ ਐਕਸਪ੍ਰੈਸ਼ਨ ਹੈਗਾ। ਮਤਲਬ ਇਹਨਾਂ ਨੂੰ ਕਰਨਾ ਪਊਗਾ, ਨਹੀਂ ਹਾਂ। ਫਿਰ ਇਹਨਾਂ ਦਾ ਸਾਰਾ ਕੰਮ ਹੀ ਵੀ ਤੁਹਾਡਾ ਤੇ ਉਹਨਾਂ ਦਾ ਫਰਕ ਕੀ ਹੈ। ਫਰਕ ਕੀ ਆ? ਇਹ ਫਰਕ ਹੈ। ਕੀ ਆ? ਹਾਂ, ਸੋ ਮਹੀਨ ਜਿਹੀ ਆ ਇਹ ਗੱਲ ਵੈਸੇ। ਸਾਡੇ ਪੱਖ 'ਚ ਜਾ ਰਹੀ ਹੈ। ਹੂੰ। ਦੂਜੀ ਗੱਲ ਜਿਹੜਾ ਇਹ ਨਾ ਜ਼ਿਆਦਾ ਐਗਜ਼ੈਗਰੇਸ਼ਨ ਹੋ ਰਹੀ ਹੈ ਵੀ ਪੰਜਾਬ ਤਾਂ ਉੱਜੜ ਗਿਆ ਜੀ। ਯਾਰ ਹੂੰ। ਤੁਸੀਂ ਉੱਥੇ ਇਕੱਠ ਦੇਖੋ ਜਦੋਂ ਹੁੰਦੇ ਨੇ, ਹੂੰ। ਜੀ। ਉਹ ਫਿਰ ਕਿੱਥੋਂ ਆ ਜਾਂਦਾ? ਹੂੰ। ਹੁਣ ਦੀਪ ਸਿੱਧੂ ਦੇ ਸੰਸਕਾਰ ਤੇ, ਉਹਦੇ ਭੋਗ ਤੇ, ਹੂੰ। ਆਹ ਹੁਣ ਸਿੱਧੂ ਮੂਸੇਵਾਲੇ ਦੇ ਤੇ, ਬਿਲਕੁਲ। ਇਹ ਕੁਛ ਓਕੇਜਨ ਹੁੰਦੇ ਨੇ ਨਾ। ਹੁੰਦੇ ਹੂੰ। ਹੂੰ। ਤੇ ਜਦੋਂ ਉੱਥੇ ਤੁਸੀਂ ਕੋਈ ਦੇਖਦੇ ਆ ਜਜ਼ਬਾਤੀ ਵਹਿਣੀ ਲੋਕਾਂ ਦਾ ਹੁੰਦੀ ਆ। ਹੜ੍ਹ ਆਇਆ ਹੋਇਆ, ਜੀ। ਹੂੰ। ਸੋ ਇਹੀ ਜੀ ਕੋਈ ਗੱਲ ਨਹੀਂ ਵੀ ਬਿਲਕੁਲ ਹੀ ਉੱਜੜ ਗਿਆ, ਤੇ ਜਿਹੜੀ ਇੱਕ ਇੰਨਾ ਪਿਕਚਰ ਪੇਂਟ ਕੀਤੀ ਜਾਂਦੀ ਹੈ ਨਾ, ਉੱਜੜ ਗਿਆ, ਕੋਈ ਇਹ ਨਹੀਂ ਵੀ ਬਟਰੇ ਕਰਕੇ ਆ ਗਏ ਬੰਦੇ। ਹੂੰ, ਹੂੰ, ਹੂੰ। ਜੇ ਤਾਂ ਹੋਵੇ ਨਾ ਵੀ ਇਹ ਇਹਨਾਂ ਨੂੰ ਇੱਥੋਂ ਆ ਕੇ ਕੋਈ ਕੰਸਰਨ ਨਹੀਂ ਰਹਿ ਗਿਆ, ਜੀ, ਜੀ। ਹੂੰ। ਇੱਥੇ ਆ ਕੇ ਤਾਂ ਮੈਂ ਦੇਖਿਆ ਬੰਦੇ ਵੱਧ ਰੈਡੀਕਲਾਈਜ਼ ਹੋਏ ਅੱਛਾ। ਤੇ ਧਰਮ ਨਾਲ ਵੱਧ ਜੁੜੇ ਨੇ। ਜਿਹੜੇ ਬੰਦੇ ਮੈਂ ਤਾਂ ਪਰਸਨਲੀ ਜਾਣਦਾ ਬਹੁਤ ਨੂੰ, ਜੀ। ਜਿਨ੍ਹਾਂ ਦਾ ਪਹਿਲਾਂ ਕੋਈ ਵਾਹ ਵਾਸਤਾ ਹੀ ਨਹੀਂ ਸੀ, ਲੱਗਦਾ ਹੀ ਨਹੀਂ ਸੀ ਵੀ ਉਹ ਧਰਮ ਵੱਲ ਨੂੰ ਆਉਣਗੇ। 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 ਇੱਥੇ ਆ ਕੇ ਇੰਨਾ ਕੁਇਕਲੀ ਉਹਨਾਂ ਨੇ ਕੀਤਾ, ਪੋਲੀਟੀਕਲੀ ਵੀ ਤੇ ਹੂੰ। ਰਿਲੀਜੀਅਸਲੀ ਟ੍ਰਾਂਸਫਰਮੇਸ਼ਨ ਹੋਈਆਂ। ਹੋਈ ਹੈ। ਹੂੰ। ਸੋ ਚੀਜ਼ਾਂ। ਇਸ ਕਰਕੇ ਨਾ ਇਹ ਤੇ ਬਹੁਤਾ ਪੈਸੀਮਿਸਟਿਕ ਨਹੀਂ ਹੋਣਾ ਚਾਹੀਦਾ ਬਿਲਕੁਲ। ਕਿ ਬਸ ਇਹ ਤਾਂ ਸਿੱਖੀ ਨੂੰ ਤਾਂ ਜੀ ਢਾਹ ਲੱਗ ਰਹੀ ਹੈ। ਹੂੰ। ਢਾਹ ਢੂ ਕੋਈ ਨਹੀਂ ਲੱਗ ਨਾ ਲੱਗ ਸਕਦੀ ਹੈ।